ਪੰਜਾਬੀ ਪਿਆਰਿਓ ਜੀਵਨ ਜੋਗਿਓ ਜੁਗ ਜੁਗ ਜੀਵੋ। ਹਰ 10 ਸਾਲ ਬਾਅਦ ਹਕੂਮਤ ਇੱਕ ਮਰਦਮਸ਼ੁਮਾਰੀ ਵਾਲਾ ਉਹ ਮੈਂ ਤੇ ਆਖਾਂਗਾ ਟੋਪੀ ਡਰਾਮਾ ਕਰਦੀ ਹੈ। ਕਿਉਂਕਿ ਦੇਖੋ ਹਰ ਮਰਦਮਸ਼ੁਮਾਰੀ 'ਚ ਪੰਜਾਬੀਆਂ ਦੀ ਤਾਦਾਦ ਘਟਾ ਦਿੰਦੇ ਨੇ ਤੇ ਹੁਣ ਤੇ ਵਾਧਿਆ ਹੋ ਗਿਆ। ਪਹਿਲੇ ਮਿੱਥ ਲਿਆ ਜਾਂਦਾ ਕਿ ਇਤਨੇ ਪੰਜਾਬੀ ਘਟਾਣੇ ਨੇ, ਇੰਨੇ ਪਠਾਨ ਵਧਾਣੇ ਨੇ, ਇੰਨੇ ਸੂਰਾਂ ਕੀ ਇਤਨੇ ਜਿਹੜੇ ਨੇ ਵਧਾਣੇ ਨੇ। ਔਰ ਉਸ ਤੋਂ ਬਾਅਦ ਜਿਹੜਾ ਨਾ ਉਹ ਘਰ ਘਰ ਆ ਕੇ ਜਨਾਬ ਕਰਦੇ ਨੇ ਕਿ ਕਿਤਨੇ ਬੰਦੇ ਨੇ ਕਿਸ ਤਰ੍ਹਾਂ ਨੇ ਜੋ ਸਾਡੀਆਂ ਅੱਖਾਂ ਡੰਮਣ ਵਾਸਤੇ ਨਾ ਉਹ ਕੀਤਾ ਜਾਂਦਾ, ਇੱਕ ਡਰਾਮਾ ਕੀਤਾ ਜਾਂਦਾ। ਅਰਬਾਂ ਰੁਪਈਏ ਇਸ ਵਿੱਚ ਕੌਮ ਦੇ ਲਾਏ ਜਾਂਦੇ ਨੇ। ਪਰ ਸਿੱਧੀ ਸਾਮੀ ਗੱਲ ਉੱਥੇ ਬਹਿ ਕੇ ਲਿਖਦੇ ਹੋ ਵੀ ਇੰਨੇ ਪੰਜਾਬੀ ਘੱਟ ਗਏ। ਪਿਛਲੀ ਵਾਰੀ ਇੰਨਾ 7 ਸੀਟਾਂ ਸਾਡੀਆਂ ਜਿਹੜੀਆਂ MNA ਦੀਆਂ ਘਟਾ ਦਿੱਤੀਆਂ। 7 ਸੀਟਾਂ ਘਟਣ ਦਾ ਮਤਲਬ ਪਤਾ ਜੇ ਕਿਤਨੇ ਫੰਡ ਘਟ ਗਏ। ਔਰ ਘਟੇ ਨਹੀਂ ਸਨ, ਜਾਣ ਕੇ ਘਟਾਏ ਗਏ। ਪੰਜਾਬੀਆਂ ਦੀ ਆਬਾਦੀ ਜਿਤਨੀ ਵੱਧ ਰਹੀ ਤੁਹਾਨੂੰ ਪਤਾ ਹੀ ਹੈ। ਅੱਪਰੋਂ ਜਿਹੜਾ ਐਤਕੀ ਨਾ ਡੋਮੀਸਾਈਲ ਖਤਮ ਕਰਕੇ ਤੇ ਵਿੱਚ ਜਿਹੜਾ ਨਾ ਉਹ ਪਠਾਨ ਜਿਹੜੀ ਹੈ ਅਫਗਾਨ ਉਹ ਸਾਡੇ 'ਤੇ ਮੁਸਲਤ ਕਰਨ ਲਈ ਇੱਕ ਨਵੀਂ ਰਾਹ ਖੋਲ੍ਹ ਦਿੱਤੀ ਨੇ। ਉਹ ਤਾਂ ਇਨਸ਼ਾ ਤਾਲਾ ਨਾਲ ਅਸੀਂ ਇਲੈਕਸ਼ਨ 'ਚ ਵੀ ਆਖਾਂਗੇ ਔਰ ਹਰ ਹਲਕੇ 'ਚ ਰੌਲਾ ਪਾਵਾਂਗੇ ਉਹ ਦੁਬਾਰਾ ਬਹਾਲ ਕੀਤਾ ਜਾਏ। ਐਡਾ ਲਾੜ ਨਹੀਂ ਮੈਂ ਜਿਹੜਾ ਚਾਹਣੇ ਹੋ ਜਾਏਗਾ। ਉੱਤੋਂ ਲਹਿਜਿਆਂ ਨੂੰ ਜਿਹੜਾ ਨਾ ਇਹ ਜ਼ਬਾਨਾਂ ਬਣਾ ਕੇ ਪੇਸ਼ ਕਰਦੇ ਪਏ ਨੇ। ਉਹ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਜ਼ਬਾਨ ਉਦੋਂ ਬਦਲਦੀ ਜਦੋਂ ਉਹਦੀ ਸਮਝ ਨਾ ਆਵੇ, ਮੁਤਰਜਮ ਦੀ ਲੋੜ ਪਵੇ, ਨਾਲ ਕੋਈ ਬੰਦਾ ਟਰਾਂਸਲੇਟ ਕਰਕੇ ਦੱਸੇ, ਟਰਾਂਸਲੇਟਰ ਤੁਹਾਡੇ ਨਾਲ ਹੋਵੇ। ਹੁਣ ਦੱਸੋ ਇੱਕ ਲਹਿਜਾ ਜਿਹੜਾ ਉਹਨੂੰ ਪਹਿਲੇ ਇੱਕ ਲਹਿਜਾ ਨਾ ਇੱਧਰ ਦਾ ਉਹ ਸਾਡਾ ਜਟਕੀ ਲਹਿਜਾ ਸੀ ਜਿਹਨੇ ਨਾ ਸੁਰਾਕੀ ਦਾ ਨਾਂ ਦੇ ਕੇ ਸੁਰਾਕੀ ਦਾ ਨਾਂ ਦੇ ਕੇ ਤੇ ਨਾ ਆਖਿਆ ਜਨਾਬ ਇਹ ਜਿਹੜਾ ਨਾ ਇਹ ਜ਼ਬਾਨ ਹੋ ਗਈ ਹੈ ਜਿਹਨੂੰ ਕਿ ਦੁਨੀਆ ਜ਼ਬਾਨ ਮੰਨਦੀ ਹੀ ਨਹੀਂ ਹੈ। ਅੱਜ ਜਨਾਬ ਇਹਨਾਂ ਨਵਾਂ ਕੀਤਾ ਤਮਾਸ਼ਾ ਜਿਹੜਾ ਹੁਣ ਪਿੰਡੀ ਵਾਲੇ ਪਾਸੇ ਕਰ ਰਹੇ ਨੇ। ਇਹ ਗੱਲਾਂ ਜਿਹੜੀਆਂ ਨੇ ਨਾ ਇਹ ਤਾਰੀਖ ਦਾ ਹਿੱਸਾ ਬਣਦੀਆਂ ਨੇ। ਜੋ ਕੁਝ ਸਾਡੇ ਨਾਲ ਬੂਝੋਦਾਰ ਹੁਕੂਮਤ ਕਰ ਰਹੀ ਹੈ ਨਾ ਸਾਨੂੰ ਭੁੱਲਣ ਨਹੀਂ ਲੱਗਾ। ਸਾਨੂੰ ਇੱਕ ਗੱਲ ਯਾਦ ਰਹੇਗੀ ਔਰ ਕਾਮਯਾਬ ਵੀ ਨਹੀਂ ਹੋਵੋਗੇ। ਇਹ ਮੈਂ ਤੁਹਾਨੂੰ ਲਿਖ ਕੇ ਦੇ ਦਿਆਂ। ਇੰਜ ਪੰਜਾਬ ਖਤਮ ਹੁੰਦਾ ਤੁਹਾਡੇ ਕੋਲ? ਦੱਸੋ, ਹਜ਼ਾਰਾਂ ਸਾਲ ਪੁਰਾਣੀ ਸਾਡੀ ਤਾਰੀਖ ਹੈ, ਹਜ਼ਾਰਾਂ ਸਾਲ ਪੁਰਾਣੀ ਸਾਡੀ ਤਹਿਜ਼ੀਬ ਹੈ। ਇੰਜ ਅਸੀਂ ਮੁੱਕਣੇ ਇਹਨਾਂ ਕੋਲੋਂ? ਤੇ ਮਿਹਰਬਾਨੀ ਕਰਕੇ ਨਾ ਤੇ ਜਿਹੜੇ ਇਹਨਾਂ ਦੇ ਆਲਾਕਾਰ ਬਣੇ ਨੇ ਨਾ ਜਿਹੜੇ ਮਹਿਕਮਾ ਮਰਦਮਸ਼ੁਮਾਰੀ ਵਾਲੇ ਇਹ ਬਾਅਦ ਆ ਜਾਣ। ਜਿਹੜਾ ਅਫਸਰ ਕਰ ਰਿਹਾ ਸਾਡੀ ਨਜ਼ਰ 'ਚ ਕੌਮਪ੍ਰਸਤਾਂ ਨੂੰ ਇਹਨਾਂ ਨੂੰ ਆਪਣੇ ਜ਼ਿਹਨ 'ਚ ਰੱਖਿਆ ਜੇ। ਆਖਰ ਹੁਕੂਮਤਾਂ ਬਦਲਦੀਆਂ ਰਹਿੰਦੀਆਂ ਨੇ, ਇੱਕ ਕੋ ਨਹੀਂ ਰਹਿੰਦੀ ਹੁੰਦੀ। ਸਦਾ ਨਾਂ ਅੱਲਾ ਦਾ ਰਹਿੰਦਾ। ਕਮਾਲ ਹੋ ਗਿਆ ਵੀ ਜਿੱਥੇ ਹੁਣ ਇਹਨਾਂ ਐਤਕੀ ਮੈਂ ਸੁਣਿਆ 14 ਸੀਟਾਂ 11 ਤੋਂ 14 ਸੀਟਾਂ ਫਿਰ ਘਟਾਣੀਆਂ ਨੇ। ਤੇ ਇਹ ਜਿਹੜੀਆਂ ਇਹ ਹਰਕਤਾਂ 'ਚ ਕਰਨੀਆਂ ਨੇ ਤਾਂ ਫਿਰ ਘਰ ਘਰ ਜਾ ਕੇ ਤਾਂ ਬੰਦੇ ਲਿਖਣ ਦਾ ਕੀ ਫਾਇਦਾ ਹੈ ਜੀ? ਫਿਰ ਇੱਥੇ ਬਹਿ ਕੇ ਐਲਾਨ ਕਰ ਦਿਓ ਬਈ ਇੰਨੇ ਘਟ ਗਏ ਨੇ। ਜਿਸ ਤਰ੍ਹਾਂ ਉਪਰਾ ਹੋਇਆ ਨਾ ਕੀ ਨਾਂ ਸੀ ਉਹ ਜਿਹੜਾ ਕੁੜੀ ਫਰੋਸ਼ ਸਾਮਰਾਜ ਨਾਲ ਸਾਡੇ ਗਵਾਂਢ ਅਫਗਾਨਿਸਤਾਨ, ਉਹ ਜਿਵੇਂ ਕਰਦੇ ਨੇ ਹੁਣ ਅੱਜ ਤੋਂ 70 ਸਾਲ ਪਹਿਲੇ ਕਰਾਈ ਸੀ ਤੇ ਬਸ ਉਹ ਚਲਦੀ ਪਈ ਅਜੇ ਤੱਕ। ਸਾਡੀ ਵੀ ਰਹਿਣ ਦਿਓ ਉਹ ਪੁਰਾਣੀ ਜਿਹੜੀ ਚਲਦੀ ਪਈ ਹੈ। ਪਰ ਉਹ ਵੀ ਬਾਰੇ 'ਚ ਨਹੀਂ। ਉਸ ਵਿੱਚ ਵੀ ਜਿਹੜਾ ਨਾ ਉਹ ਕਿਸ ਤਰ੍ਹਾਂ 66% ਪੰਜਾਬੀ ਨੇ। ਪੰਜਾਬੀ ਘਟੀ ਜਾ ਰਹੇ ਨੇ, ਦੂਏ ਵਧੀ ਜਾ ਰਹੇ ਨੇ। ਉਧਰੋਂ ਫਾਟਾ ਵਿੱਚ ਇਹਨਾਂ ਸਾਰਾ ਇਲਾਕਾ ਸ਼ਾਮਲ, ਫਾਟਾ ਦਾ ਇਲਾਕਾ ਸਾਰਾ ਸਰਹੱਦ ਵਿੱਚ ਸ਼ਾਮਲ ਕਰ ਦਿੱਤਾ। ਸਿੰਧ ਜਾ ਕੇ ਫਰਮਾ ਰਹੇ ਨੇ ਕਿ ਸਿੰਧ ਨਹੀਂ ਵੰਡਣ ਹੋਏਗਾ। ਪੰਜਾਬ ਹੀ ਕਿਉਂ ਯਾਰ? ਕਮਾਲ ਵਾਲੀ ਗੱਲ, ਐਡੀ ਦੁਸ਼ਮਣੀ। ਫਿਰ ਇਹਨੂੰ ਆਖਿਆ ਕਿ ਇੱਕ ਮਿਹਨਤੀ ਦੀ ਜਫਾਕਸ਼ ਕੌਮ ਜਿਹਨੇ ਕਦੇ ਕਿਸੇ ਜਗ੍ਹਾ 'ਤੇ ਜਾ ਕੇ ਕੋਈ ਰੌਲਾ ਪਾਇਆ ਹੀ ਨਹੀਂ ਆਪਣੇ ਅੱਖਾਂ ਵਾਸਤੇ, ਜਿਹਨੇ ਹਮੇਸ਼ਾ ਸਿਰ ਦਿੱਤੇ, ਉਸ ਕੌਮ ਨੂੰ ਤੁਸੀਂ ਖ਼ਤਮ ਕਰਦੇ ਪਏ ਹੋ। ਉਹ ਤਾਂ ਮੈਂ ਦੱਸਾਂ ਜਦੋਂ ਬਹੁਤ ਜ਼ਿਆਦਾ ਬੰਦੇ ਨੂੰ ਤੰਗ ਕਰ ਲਿਆ ਜਾਏ ਨਾ ਤਾਂ ਉਹਦਾ ਜਿਹੜਾ ਰੱਦੇ ਅਮਲ ਹੁੰਦਾ ਤੁਹਾਡੇ ਕੋਲ ਸਾਂਭਿਆ ਨਹੀਂ ਜਾਣ ਲੱਗਾ। ਮੈਂ ਦੱਸਾਂ ਹੁਣ ਅਸੀਂ ਬੋਲਣ ਲੱਗ ਪਏ, ਸਾਨੂੰ ਤਕਲੀਫ ਹੋਣ ਲੱਗ ਪਈ। ਕਿਉਂ ਤੁਸੀਂ ਸਾਨੂੰ ਖ਼ਤਮ ਕਰਨਾ ਚਾਹੁੰਦੇ ਹੋ? ਜੀਵੇ ਪੰਜਾਬ, ਸਦਾ ਜੀਵੇ।